ਸੌਕਣ ਸੌਕਣੇ 2 ਨਵੀਂ ਲੇਟੈਸਟ ਮੂਵੀ ਆਈ ਹੈ। ਕਿਵੇਂ ਦੀ ਇਹ ਮੂਵੀ ਹੈ? ਚੰਗਾ ਭਾਈ ਮੈਂ ਗਲਤ ਹਾਂ, ਜਿਹੜੀ ਤੁਸੀਂ ਸਜ਼ਾ ਦੇਣੀ ਹੈ ਮੈਨੂੰ ਦੇ ਦਿਓ। 100 ਕੋੜੇ ਘੋੜੇ ਦੇ ਮਗਰ ਬਨ ਕੇ ਘੜੀਸਿਆ ਜਾਵੇ। ਕੀ ਇਸ ਦੇ ਵਿੱਚ ਖਾਸ ਹੈ, ਕੀ ਇਸ ਦੇ ਵਿੱਚ ਬੁਰਾ ਹੈ? ਤੇ ਗੋਰੀ ਦੇ ਚੱਕਰ ਚ ਆਪਾਂ ਨੂੰ ਭੁੱਲ ਤੇ ਨਹੀਂ ਗਿਆ ਉਹ ਨਾ ਭੈਣੇ, ਕਿਰਦਾਰ ਦੀ ਪੂਰੀ ਗਾਰੰਟੀ ਆ ਮੇਰੀ। ਬੰਦਿਆਂ ਦੇ ਮਨ ਤੇ ਜਨਾਨੀ ਦੀ ਜ਼ੁਬਾਨ ਦੀ ਕਦੀ ਗਾਰੰਟੀ ਨਹੀਂ ਲੈਣੀ ਚਾਹੀਦੀ। ਸਾਰੀ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਸਿਨੇਮਾ ਰੂਬਰੂ। ਜਦੋਂ ਬੰਦਾ ਔਰਤ ਦੇ ਵੱਸੋਂ ਬਾਹਰ ਹੋ ਜੇ ਨਾ, ਫਿਰ ਉਹਦਾ ਹੁਸਨ ਹੀ ਕੰਮ ਆਉਂਦਾ। ਜੇ ਮਨ 'ਚ ਹੋਵੇ ਨਾ ਤੇ ਬੰਦਾ ਐ ਪਤਲਾ ਹੋ ਜਾਂਦਾ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਲਵੀ ਖੱਤਰੀ ਤੇ ਆਓ ਗੱਲ ਕਰਦੇ ਹਾਂ ਇਸ ਮੂਵੀ ਦੇ ਬਾਰੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਮੂਵੀ ਦੀ ਕਹਾਣੀ ਦੇ ਬਾਰੇ। ਤੇ ਕਹਾਣੀ ਬਹੁਤ ਜ਼ਿਆਦਾ ਸ਼ਾਰਟ ਹੈ। ਕਿਉਂ ਸ਼ਾਰਟ ਹੈ? ਕਿਉਂਕਿ ਇਹ ਕਰੈਕਟਰ ਡਰਿਵਨ ਮੂਵੀ ਹੈ। ਇਸ ਦੇ ਵਿੱਚ ਜ਼ਿਆਦਾਤਰ ਕਰੈਕਟਰਾਂ ਦੇ ਉੱਤੇ ਹੀ ਇਹ ਮੂਵੀ ਹੈ। ਕਰੈਕਟਰਸ ਕ੍ਰੀਏਟ ਕੀਤੇ ਗਏ ਆ, ਉਹਨਾਂ ਨੂੰ ਸਿਚੁਏਸ਼ਨ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਸਾਰੀ ਜੋ ਵੀ ਮੂਵੀ ਬਣਦੀ ਹੈ ਉਹ ਸਿਚੁਏਸ਼ਨ ਦੇ ਵਿੱਚ ਕੀ ਰਿਐਕਟ ਕਰਦੇ ਆ, ਇਸ ਦੇ ਉੱਤੇ ਹੀ ਇਹ ਸਾਰੀ ਮੂਵੀ ਹੈ। ਸੋ ਇਸ ਤਰੀਕੇ ਦੇ ਨਾਲ ਇਸ ਮੂਵੀ ਦੇ ਵਿੱਚ ਕੁਝ ਕਹਾਣੀ ਖਾਸ ਨਹੀਂ ਹੈ। ਸਾਰਾ ਜੋ ਮਜ਼ਾ ਆ ਉਹ ਕਰੈਕਟਰਸ ਦੇ ਰਿਐਕਸ਼ਨ ਤੇ ਐਕਸ਼ਨਸ ਦੇ ਉੱਤੇ ਹੈ। ਸੋ ਡਾਇਲੌਗਸ ਵੀ ਇੰਨੇ ਜ਼ਿਆਦਾ ਖਾਸ ਨਹੀਂ ਹੈ ਕਿ ਤੁਸੀਂ ਥੀਏਟਰ ਤੋਂ ਬਾਹਰ ਜਾਓ ਤੇ ਤੁਹਾਨੂੰ ਯਾਦ ਰਹਿਣ। ਹਾਂ, ਤੁਸੀਂ ਥੀਏਟਰ ਹਾਲ ਦੇ ਵਿੱਚ ਜ਼ਰੂਰ ਇੰਜੋਏ ਕਰੋਗੇ ਜੋ ਡਾਇਲੌਗਸ ਇਸ ਮੂਵੀ ਦੇ ਵਿੱਚ ਬੋਲੇ ਗਏ ਆ। ਜੇ ਗੱਲ ਕਰੀਏ ਇਸ ਤੋਂ ਬਾਅਦ ਡਾਇਰੈਕਸ਼ਨ ਦੀ, ਤਾਂ ਡਾਇਰੈਕਸ਼ਨ ਪਿਛਲੀ ਵਾਰ ਅਮਰਜੀਤ ਸਰਾਓ ਨੇ ਦਿੱਤੀ ਸੀ, ਹੁਣ ਇਸ ਵਾਰ ਸਮੀਪ ਕੰਗ ਜੀ ਦੇ ਰਹੇ ਨੇ। ਸੋ ਡਾਇਰੈਕਸ਼ਨ ਦੇ ਵਿੱਚ ਬਹੁਤ ਕੁਝ ਪਾਰਟ ਅੱਛੇ ਵੀ ਨੇ ਤੇ ਕੁਝ ਪਾਰਟ ਲੱਗਦਾ ਹੈ ਵੀ ਢਿੱਲੇ ਵੀ ਨੇ। ਤੇ ਸਭ ਤੋਂ ਪਹਿਲਾਂ ਆਪਾਂ ਅੱਛੇ ਦੀ ਗੱਲ ਕਰਦੇ ਹਾਂ। ਸੋ ਅੱਛੇ ਪਾਰਟ ਜਿਵੇਂ ਕਿ ਕਰੈਕਟਰਸ ਦੀ ਪਲੇਸਮੈਂਟਸ, ਹਰ ਵਾਰ ਜਿੱਥੇ ਵੀ ਕਰੈਕਟਰਸ ਰੱਖੇ ਗਏ ਆ ਤਾਂ ਬਹੁਤ ਪਿਆਰੀ ਜਗ੍ਹਾ ਤੇ ਰੱਖੇ ਗਏ ਨੇ। ਫੋਰ ਐਗਜ਼ਾਮਪਲ ਉਹਨਾਂ ਨੇ ਜੋ ਪਲੇਸਮੈਂਟ ਰੱਖੀ ਗਈ ਹੈ ਕਿ ਸਰਗੁਣ ਮਹਿਤਾ ਤੇ ਜੋ ਉਸ ਤੋਂ ਬਾਅਦ ਨਿਮਰਤ ਖਹਿਰਾ ਉਹਨਾਂ ਨੂੰ ਥੱਲੇ ਰੱਖਿਆ ਗਿਆ ਹੈ, ਮਤਲਬ ਘਰ ਦੇ ਵਿੱਚ, ਤੇ ਜਿਹੜੀ ਆਉਂਦੀ ਹੈ ਮੋਨਿਕਾ ਉਹਨੂੰ ਘਰ ਦੇ ਟੌਪ ਦੇ ਉੱਤੇ ਚੁਬਾਰੇ ਦੇ ਵਿੱਚ ਰੱਖਿਆ ਜਾਂਦਾ ਹੈ। ਤੇ ਬਾਅਦ ਵਿੱਚ ਮੋਨਿਕਾ ਵੀ ਥੱਲੇ ਆ ਜਾਂਦੀ ਹੈ, ਉਹ ਚੁਬਾਰੇ ਤੇ ਨਹੀਂ ਜਾਂਦੀ ਜਦੋਂ ਉਹ ਪ੍ਰੋਪਰ ਪੰਜਾਬੀ ਬੋਲਣ ਲੱਗ ਜਾਂਦੀ ਹੈ, ਜਦੋਂ ਪ੍ਰੋਪਰ ਲੜਨ ਲੱਗ ਜਾਂਦੀ ਹੈ। ਸੋ ਇਹ ਪਲੇਸਮੈਂਟਸ ਵਧੀਆ ਲੱਗਦੀਆਂ ਨੇ ਜਦੋਂ ਤੁਸੀਂ ਮੂਵੀ ਦੇਖਦੇ ਹੋ ਡਾਇਰੈਕਸ਼ਨ ਪੁਆਇੰਟ ਆਫ View ਨਾਲ। ਸੋ ਇਹ ਪਾਰਟ ਡਾਇਰੈਕਸ਼ਨ ਦਾ ਬਹੁਤ ਖੂਬਸੂਰਤ ਹੈ। ਉਹਦੇ ਵਿੱਚ ਕੁਝ ਗੇਟਸ ਵੀ ਨਜ਼ਰ ਆਉਂਦੇ ਨੇ ਕਿ ਵੀ ਜਿਹੜੇ ਕਿ ਮਤਲਬ ਕਿ ਦਿਖਾਉਂਦੇ ਨੇ 4 ਗੇਟਸ ਕਿ ਵੀ ਕਿੱਥੇ ਜਾਵੇ, ਕਿਹੜਾ ਰਸਤਾ ਚੂਜ਼ ਕਰੇ। ਇੱਦਾਂ ਦੀਆਂ ਚੀਜ਼ਾਂ ਵੀ ਬੜੀਆਂ ਪਿਆਰੇ ਤਰੀਕੇ ਨਾਲ ਇਸ ਦੇ ਵਿੱਚ ਦਿਖਾਈਆਂ ਗਈਆਂ ਨੇ। ਹੋਰ ਵੀ ਬਹੁਤ ਖੂਬਸੂਰਤ ਛੋਟੀ-ਛੋਟੀਆਂ ਚੀਜ਼ਾਂ ਨੇ। ਸੋ ਇਸ ਮੂਵੀ ਦੇ ਵਿੱਚ ਜਦੋਂ ਵੀ ਤੁਸੀਂ ਕਰੈਕਟਰਸ ਨੂੰ ਦੇਖੋਗੇ, ਉਹਨਾਂ ਦੀ ਪਲੇਸਮੈਂਟਸ ਨੂੰ ਦੇਖਿਓ, ਹਰ ਇੱਕ ਪਲੇਸਮੈਂਟ ਦਾ ਕੋਈ ਮਤਲਬ ਹੈ। ਮੰਨ ਲਓ ਕਿ ਵੀ ਇੱਕ ਜਗ੍ਹਾ ਦੇ ਉੱਤੇ ਉਹ ਤਿੰਨਾਂ ਨੂੰ ਛੱਡਣ ਜਾ ਰਿਹਾ ਆ, ਉਹਦੇ ਵਿੱਚ ਜਿਹੜੀ ਟਰਾਲੀ ਆ, ਉਹ ਟਰਾਲੀ ਦੇ ਪਿੱਛੇ ਵੀ ਉਹ 2 ਟਾਇਰਾਂ ਦੇ ਉੱਤੇ ਬਿਠਾਈ ਹੋਈ ਹੈ ਕਿ ਤੀਜੀ ਪਿੱਛੇ ਬਿਠਾਈ ਹੋਈ ਹੈ, ਖੁਦ ਉਹਦੇ ਉੱਤੇ ਬੈਠਾ। ਜਿਹੜਾ ਚੌਕਰ ਜਿਹੜੀ ਬਣਾਈ ਗਈ ਹੈ, ਪਤੰਗ ਦੀ ਤਰ੍ਹਾਂ ਬਣਾਈ ਗਈ ਹੈ, ਉਹਨੂੰ ਲਾਇਆ ਜਾਵੇ ਜੇ ਜੋੜਿਆ ਜਾਵੇ। ਸੋ ਇਦਾਂ ਦੇ ਬਹੁਤ ਸਾਰੇ ਪੁਆਇੰਟਸ ਨੇ ਜਿਹਦੇ ਵਿੱਚ ਡਾਇਰੈਕਸ਼ਨ ਪਤਾ ਲੱਗਦੀ ਹੈ ਕਿ ਹਾਂ ਬਹੁਤ ਸੋਚ ਸਮਝ ਕੇ ਕੀਤੀ ਗਈ ਹੈ। ਹਰ ਇੱਕ ਸੀਨ ਫਰੇਮ ਸਮਝਿਆ ਗਿਆ ਹੈ ਤਾਂ ਉਹਨਾਂ ਨੇ ਉਸ ਚੀਜ਼ ਨੂੰ ਰੱਖਿਆ ਹੈ ਇਸ ਮੂਵੀ ਦੇ ਵਿੱਚ। ਉਸ ਤੋਂ ਬਾਅਦ ਜੇ ਗੱਲ ਕਰੀਏ ਮਿਊਜ਼ਿਕ ਦੀ, ਮਿਊਜ਼ਿਕ ਦੇਖੋ ਤੁਹਾਡੇ ਸਾਹਮਣੇ ਆ ਕਿ ਤੁਸੀਂ ਪਹਿਲਾਂ ਹੀ ਉਹਨਾਂ ਗਾਣਿਆਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਮੂਵੀ ਆਉਣ ਤੋਂ ਪਹਿਲਾਂ ਹੀ। ਜਦੋਂ ਹੱਸਦੀ ਬੈਗੀ ਤੋੜ ਕੇ ਪੰਜੇ ਬਸਵਾ ਲੱਖ ਦੀ, ਮੈਂ ਨੱਚਦੀ ਤੇ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਖੂਬਸੂਰਤ ਚੀਜ਼ ਮੈਨੂੰ ਇਹ ਲੱਗਦੀ ਹੈ ਕਿ ਜਦੋਂ ਮੈਂ ਮੂਵੀ ਦੇਖ ਰਿਹਾ ਉਹਦੇ ਵਿੱਚ ਮਿਸ ਪੂਜਾ ਦੀ ਆਵਾਜ਼ ਜੋ ਨਿਮਰਤ ਖਹਿਰਾ ਦੇ ਨਾਲ ਅਟੈਚ ਕੀਤੀ ਗਈ, ਮਜ਼ਾ ਆ ਜਾਂਦਾ ਜਦੋਂ ਤੁਸੀਂ ਸਕਰੀਨ ਦੇ ਉੱਤੇ ਦੇਖਦੇ ਹੋ ਔਰ ਬਹੁਤ ਵਧੀਆ ਲੱਗਦਾ, ਕੰਨਾਂ ਨੂੰ ਸਕੂਨ ਮਿਲਦਾ ਹੈ ਉਹਨਾਂ ਦੀਆਂ ਆਵਾਜ਼ਾਂ ਨੂੰ ਸੁਣ ਕੇ। ਸੋ ਸਭ ਤੋਂ ਵਧੀਆ ਪਿਆਰੀ ਚੀਜ਼ ਮੈਨੂੰ ਇਹ ਲੱਗਦੀ ਹੈ ਇਸ ਮੂਵੀ ਦੇ ਵਿੱਚ ਜੋ ਨਿਮਰਤ ਖਹਿਰਾ ਦੇ ਗਾਣੇ ਨੇ ਉਹ ਬਹੁਤ ਉੱਭਰ ਕੇ ਆਉਂਦੇ ਨੇ। ਖਾਸ ਕਰ ਮਿਸ ਪੂਜਾ ਦੇ ਨਾਲ ਜੋ ਜੁਗਲਬੰਦੀ ਆ ਉਹ ਬਹੁਤ ਉੱਭਰ ਕੇ ਆਉਂਦੀ ਹੈ ਤੁਹਾਨੂੰ ਸਕਰੀਨ ਦੇ ਉੱਤੇ, ਤੁਹਾਨੂੰ ਮਜ਼ਾ ਆਉਂਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਹਾਨੂੰ ਇਸ ਚੀਜ਼ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਖਾਸ ਕਰ ਡਾਇਰੈਕਸ਼ਨ ਦਾ ਮੈਨੂੰ ਬਹੁਤ ਵਧੀਆ ਲੱਗੀ। ਖਾਸ ਕਰ ਡਬਲ ਰੋਲ ਵਾਲਾ ਪਾਰਟ ਜਿਹੜਾ ਡਾਇਰੈਕਸ਼ਨ ਦੇ ਵਿੱਚ ਕੀਤਾ ਗਿਆ ਉਹ ਮੈਨੂੰ ਬਹੁਤ ਵਧੀਆ ਲੱਗਿਆ। ਵਿਦਆਊਟ ਕੋਈ VFX ਗ੍ਰੀਨ ਸਕਰੀਨ ਇਹ ਸਾਰਾ ਕੁਝ ਇਸਤੇਮਾਲ ਕੀਤੇ ਉਹਨਾਂ ਨੇ, ਜੋ ਕੱਟ ਟੂ ਕੱਟ ਜਿਸ ਤਰੀਕੇ ਨਾਲ ਉਹ ਡਬਲ ਰੋਲ ਦੇ ਨਾਲ ਖੇਡੇ ਨੇ ਉਹ ਬਹੁਤ ਵਧੀਆ ਖੇਡੇ ਨੇ। ਕੋਈ ਫਾਲਤੂ ਦੇ ਝੰਜਟ ਨਹੀਂ ਪਾਏ ਹੋਏ, ਜੋ ਕੱਟ ਕੀਤਾ ਉਧਰੋਂ ਕੱਟ ਕੀਤਾ, ਇਧਰੋਂ ਕੱਟ ਕੀਤਾ ਕਰਕੇ ਜਿਸ ਤਰੀਕੇ ਨਾਲ ਇੱਕ ਨਵਾਂ ਕਰੈਕਟਰ, ਇੱਕ ਕੁੜੀ ਨੇ ਜਦੋਂ 2 ਕਰੈਕਟਰ ਕੀਤੇ ਨੇ ਉਹਨਾਂ ਨੂੰ ਕੱਟ ਟੂ ਕੱਟ ਕਰਕੇ ਫਰੇਮਿੰਗ ਕੱਟ ਦੇ ਨਾਲ ਹੀ ਇੰਨਾ ਸੋਹਣਾ ਵਧੀਆ ਤਰੀਕੇ ਨਾਲ ਉਹਨਾਂ ਨੇ ਪ੍ਰੈਜ਼ੈਂਟ ਕਰ ਦਿੱਤਾ ਇੱਕ ਮੂਵੀ ਦੇ ਵਿੱਚ ਕਿ ਇੱਥੇ 2 ਜਣੇ ਖੜਦੇ ਨੇ, 2 ਜਣੇ ਹੀ ਇੱਥੇ ਕਰੈਕਟਰ ਨੇ, ਇੱਥੇ ਇੱਕ ਐਕਟਰ ਨਹੀਂ ਹੈ। ਉਹ ਬਹੁਤ ਬਾਖੂਬੀ ਨਿਭਾਇਆ ਗਿਆ, ਮਜ਼ਾ ਆਉਂਦਾ ਹੈ ਤੁਸੀਂ ਦੇਖਦੇ ਹੋ ਉਹਨੂੰ, ਕਿਤੇ ਵੀ ਤੁਹਾਡੇ ਦਿਮਾਗ ਦੇ ਵਿੱਚ ਕੋਈ ਸ਼ੰਕਾ ਹੀ ਨਹੀਂ ਆਉਂਦੀ ਕਿ ਇਹ ਇੱਕ ਐਕਟਰ ਵੱਲੋਂ ਹੀ ਨਿਭਾਏ ਗਏ 2 ਕਰੈਕਟਰ ਨੇ। ਸੋ ਇਹ ਬਹੁਤ ਤਾਰੀਫ ਦੇ ਕਾਬਿਲ ਨੇ ਐਕਟਰ ਵੀ ਤੇ ਡਾਇਰੈਕਟਰ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਆ। ਸੋ ਕੁੱਲ ਮਿਲਾ ਕੇ ਜੇ ਮੈਂ ਕਹਾਂ ਤਾਂ ਮੂਵੀ 1 ਟਾਈਮ ਵਾਚ ਹੈ, ਤੁਸੀਂ ਥੀਏਟਰ ਦੇ ਵਿੱਚ ਜਾ ਕੇ ਇਸ ਮੂਵੀ ਨੂੰ ਜ਼ਰੂਰ
ਜ਼ਰੂਰ ਦੇਖੋ। ਜੇ ਅਸੀਂ ਨਹੀਂ ਆਪਣੇ ਪੰਜਾਬੀ ਥੀਏਟਰ ਨੂੰ ਸਪੋਰਟ ਕਰਾਂਗੇ ਤਾਂ ਹੋਰ ਕਿਸ ਨੇ ਕਰਨਾ ਹੈ। ਜੇ ਅਸੀਂ ਕਹਿੰਦੇ ਹਾਂ ਕਿ ਸਾਊਥ ਇੰਡੀਅਨ ਮੂਵੀਜ਼ ਬਹੁਤ ਕਮਾਲ ਦੀਆਂ ਹੁੰਦੀਆਂ, ਉੱਥੇ ਦਾ ਸਿਨੇਮਾ ਇਦਾਂ ਦਾ, ਉੱਥੇ ਦਾ ਸਿਨੇਮਾ ਇਦਾਂ ਦਾ, ਤਾਂ ਮੈਂ ਤੁਹਾਨੂੰ ਇਹ ਕਹੂੰਗਾ ਕਿ ਪੰਜਾਬੀ ਸਿਨੇਮਾ ਨੂੰ ਵੀ ਆਪਣੇ ਆਡੀਅנס ਦੀ ਜ਼ਰੂਰਤ ਹੈ। ਜੇ ਅਸੀਂ ਕੋਈ ਵੀ ਮੂਵੀ ਆ ਰਹੀ ਹੈ ਅਸੀਂ ਉਹਨੂੰ ਸਪੋਰਟ ਨਹੀਂ ਕਰ ਰਹੇ ਹਾਂ ਥੀਏਟਰ ਦੇ ਵਿੱਚ ਜਾ ਕੇ, ਤਾਂ ਸਾਨੂੰ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਸਾਊਥ ਇੰਡੀਅਨ ਮੂਵੀਜ਼ ਨੂੰ ਬਹੁਤ ਵਧੀਆ ਕਹਿ ਕੇ ਆਪਣੇ ਪੰਜਾਬੀ ਸਿਨੇਮਾ ਨੂੰ ਡਾਊਨ ਕਰੀਏ। ਜੇ ਗੱਲ ਕਰੀਏ ਹੁਣ ਐਕਟਿੰਗ ਦੀ, ਤਾਂ ਐਕਟਿੰਗ ਦੇ ਵਿੱਚ ਐਮੀ ਵਿਰਕ ਜਿਸ ਤਰੀਕੇ ਨਾਲ ਪਹਿਲਾਂ ਕਰੈਕਟਰ ਕਰਦੇ ਆਏ ਉਸੇ ਤਰੀਕੇ ਦੇ ਹੀ ਨਜ਼ਰ ਆਏ ਆ। ਇੱਦਾਂ ਦਾ ਕੁਝ ਵੱਖਰਾ ਤਾਂ ਉਹਨਾਂ ਨੇ ਇਸ ਮੂਵੀ ਦੇ ਵਿੱਚ ਕੁਝ ਵੀ ਨਹੀਂ ਕੀਤਾ ਆ। ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਨਿਮਰਤ ਖਹਿਰਾ ਦੀ, ਜੋ ਕਿ ਸਭ ਤੋਂ ਜ਼ਿਆਦਾ ਉੱਭਰ ਕੇ ਬਾਹਰ ਆਏ ਨੇ। ਥੋੜੇ ਦਿਨ ਪਹਿਲਾਂ ਮੈਂ ਇੱਕ ਦੇਖ ਰਿਹਾ ਸੀਗਾ, 4-5 ਦਿਨ ਪਹਿਲਾਂ, ਠੱਗ ਲਾਈਫ, ਜੋ ਕਿ ਕਮਲ ਹਸਨ ਦੀ ਇਹਦੀ ਨਵੀਂ ਮੂਵੀ ਆ ਰਹੀ ਹੈ, ਤਾਂ ਉਹਨਾਂ ਦੀ ਬੇਟੀ ਸ਼ਰੂਤੀ ਹਸਨ ਨੇ ਕਿਆ ਕਮਾਲ ਦਾ ਗਾਣਾ ਗਾਇਆ ਉਹਦੇ ਵਿੱਚ, ਤੇ ਉਹ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੁੰਦੇ ਨੇ। ਮੈਂ ਕਹਿ ਰਿਹਾ ਸੀ ਯਾਰ ਵੀ ਕਿੰਨੀ ਕਮਾਲ ਦੀ ਐਕਟਰੈਸ ਹੈ, ਕਿੰਨਾ ਸੋਹਣਾ ਗਾਉਂਦੀ ਹੈ ਸ਼ਰੂਤੀ ਹਸਨ, ਮਤਲਬ ਫੁੱਲ ਪੈਕੇਜ ਹੈ। ਪਰ ਸਾਡੇ ਪੰਜਾਬ ਦੇ ਕੋਲੋਂ ਵੀ ਇੱਕ ਤਰ੍ਹਾਂ ਦਾ ਪੈਕੇਜ ਹੈ ਇਹ ਨਿਮਰਤ ਖਹਿਰਾ, ਕਿ ਕਿਆ ਕਮਾਲ ਦਾ ਗਾਉਂਦੀ ਹੈ ਤੇ ਕਿਆ ਕਮਾਲ ਦਾ ਐਕਟ ਕਰਦੀ ਹੈ। ਮਜ਼ਾ ਆ ਜਾਂਦਾ ਹੈ ਇਸ ਪੈਕੇਜ ਨੂੰ ਦੇਖ ਕੇ ਜਦੋਂ ਤੁਸੀਂ ਸਕਰੀਨ ਤੇ ਦੇਖਦੇ ਹੋ। ਸੋ ਬਾਕੀ ਜਿੰਨੇ ਵੀ ਕਰੈਕਟਰ ਕੀਤੇ ਗਏ ਆ ਬਹੁਤ ਖੂਬਸੂਰਤੀ ਤਰੀਕੇ ਨਾਲ ਕੀਤੇ ਗਏ, ਜਿੰਨੇ ਵੀ, ਚਾਹੇ ਕਰਮਜੀਤ ਅਨਮੋਲ ਹੈ, ਉਹਨਾਂ ਤੋਂ ਬਾਅਦ ਜਿੰਨੇ ਵੀ ਹੋਰ ਛੋਟੇ ਛੋਟੇ ਪਿੰਡ ਦੇ ਕਰੈਕਟਰ ਨੇ। ਹੋਰ ਜੋ ਤਾਰੀਫ ਦੇ ਸਭ ਤੋਂ ਜ਼ਿਆਦਾ ਕਾਬਿਲ ਨੇ ਸਰਗੁਣ ਮਹਿਤਾ, ਜਿਨ੍ਹਾਂ ਨੇ ਡਬਲ ਰੋਲ ਕੀਤਾ ਇਸ ਮੂਵੀ ਦੇ ਵਿੱਚ, ਤੇ ਉਹਨਾਂ ਨੇ ਬਖੂਬੀ ਨਿਭਾਇਆ ਆਪਣਾ ਕਰੈਕਟਰ। ਇੱਕ ਇਟਲੀ ਦਾ ਜੋ ਕਰੈਕਟਰ ਬਣਾਇਆ ਤੇ ਇੱਕ ਜਿਹੜਾ ਇੱਥੇ ਦਾ ਕਰੈਕਟਰ ਬਣਾਇਆ ਜੋ ਦੇਸੀ ਪੰਜਾਬਣ ਦਾ, ਤਾਂ ਦੋਨੋਂ ਹੀ ਪ੍ਰੋਪਰ ਵਧੀਆ ਡਿਫਰੈਂਟ ਨਜ਼ਰ ਆਉਂਦੇ ਨੇ। ਤੇ ਜੋ ਉਸ ਨੂੰ ਦਿਖਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਰਿਹਾ ਹੈ ਜਿਨ੍ਹਾਂ ਦਾ, ਉਹ ਨੇ ਸਮੀਪ ਕੰਗ। ਉਹਨਾਂ ਨੇ ਵੀ ਆਪਣਾ ਜੋ ਕਹਿ ਦੋ ਕੰਮ ਬਣਦਾ ਸੀ ਡਾਇਰੈਕਸ਼ਨ ਦਾ, ਤਾਂ ਉਹਨਾਂ ਨੇ ਬਖੂਬੀ ਨਿਭਾਇਆ ਕਿ ਦੋਨੋਂ ਸਕਰੀਨ ਦੇ ਉੱਤੇ ਅਲੱਗ ਹੀ ਨਜ਼ਰ ਆ ਰਹੇ ਨੇ। ਸੋ ਓਵਰਆਲ ਸਭ ਦੀ ਐਕਟਿੰਗ ਐਵਰੇਜ ਲੱਗਦੀ ਹੈ, ਠੀਕ ਹੈ, ਵਧੀਆ, ਜੋ ਅਕੋਰਡਿੰਗ ਟੂ ਸਿਚੁਏਸ਼ਨ ਬਿਲਕੁਲ ਵਧੀਆ ਆ। ਪਰ ਜਿਹੜੀਆਂ ਦੋ ਮੇਨ ਨੇ ਸੌਕਣਾ, ਤਾਂ ਸੌਕਣਾ ਦੀ ਹੀ ਐਕਟਿੰਗ ਇਸ ਮੂਵੀ ਦੇ ਵਿੱਚ ਝਲਕਦੀ ਹੈ ਤੇ ਉਹਨਾਂ ਨੇ ਹੀ ਕਮਾਲ ਕੀਤੀ ਪਈ ਹੈ ਤੇ ਛਾਈਆਂ ਪਈਆਂ ਨੇ। ਬਾਕੀ ਤੁਹਾਡੀ ਫੇਵਰੇਟ ਸੌਕਣ ਕਿਹੜੀ ਰਹੀ ਆ ਉਹ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ। ਮੇਰੀ ਤਾਂ ਫੇਵਰੇਟ ਨਿਮਰਤ ਖਹਿਰਾ ਰਹੀ ਆ, ਮੈਨੂੰ ਪਰਸਨਲੀ ਬਹੁਤ ਵਧੀਆ ਲੱਗੀ ਹੈ। ਬਾਕੀ ਤੁਹਾਡੀ ਆਪਣੀ ਪਰਸਨਲ ਫੇਵਰੇਟ ਦੱਸਿਓ ਕਿ ਕਿਹੜੀ ਸੌਕਣ ਸੀ।